ਕੀ ਸਮਝਦੇ ਹੋ ਇਹ ਤੇ ਕੰਡੀਸ਼ਨਸ ਇਹਨਾਂ ਵਾਸਤੇ ਨਵੀਆਂ ਤੇ ਨਹੀਂ ਹੋਣੀ ਚਾਹੀਦੀਆਂ? ਇੱਥੇ ਪਿਛਲੇ ਸਾਲ ਅਸੀਂ ਸੀਰੀਜ਼ ਖੇਡ ਕੇ ਗਏ ਸੀਗੇ। ਬਿਲਕੁਲ ਮੁਫਾਜ਼ ਸਾਹਿਬ, ਬਿਲकुल ठीक है। ਤੁਸੀਂ ਆਸਟ੍ਰੇਲੀਆ ਪਾਕਿਸਤਾਨ ਦੀ ਟੀਮ ਜਾਂਦੀ ਰਹਿੰਦੀ ਹੈ। 2022 ਦਾ ਵਰਲਡ ਕੱਪ ਵੀ ਇਸੇ ਜਗ੍ਹਾ ਤੇ ਪਾਕਿਸਤਾਨ ਨੇ ਖੇਡਿਆ ਤੇ ਉਹ ਜਿਹੜੀ ਐਕਸਪੈਕਟੇਸ਼ਨਸ ਹੁੰਦੀਆਂ ਨਾ ਬਹੁਤ ਜ਼ਿਆਦਾ। ਹੁਣ ਤੁਸੀਂ ਬਾਬਰ ਨੂੰ ਵੀ ਦੇਖੋ, ਜਿਸ ਤਰ੍ਹਾਂ ਬਾਬਰ ਦੇ ਫੇਲਿਅਰ ਵੱਧ ਰਹੇ ਨੇ, ਬਾਬਰ ਤੋਂ ਐਕਸਪੈਕਟੇਸ਼ਨ ਜਿਹੜੀ ਉਹਨਾਂ ਦੇ ਫੈਨਸ ਦੀ ਹੈ ਨਾ ਉਹ ਬਹੁਤ ਜ਼ਿਆਦਾ ਨੇ। ਮਤਲਬ ਬਹੁਤ ਜ਼ਿਆਦਾ ਐਕਸਪੈਕਟ ਕਰਦੇ ਨੇ ਕਿ ਬਾਬਰ ਜਿਹੜਾ ਨਾ ਹਰ ਮੈਚ 'ਚ ਸਕੋਰ ਕਰਨਗੇ, ਲੇਕਿਨ ਉਹ ਐਕਸਪੈਕਟੇਸ਼ਨ ਦੇ ਉੱਤੇ ਪੂਰਾ ਨਹੀਂ ਉਤਰਦੇ। ਮੁਹੰਮਦ ਰਿਜ਼ਵਾਨ ਨੂੰ ਤੁਸੀਂ ਦੇਖੋ ਕਿ ਮੁਹੰਮਦ ਰਿਜ਼ਵਾਨ ਜਦੋਂ ਕਿ ਓਪਨਰ ਤੋਂ ਥੱਲੇ ਆਏ ਨੇ ਤੇ ਉਹਨਾਂ ਨੂੰ ਵੀ ਸਕੋਰ ਕਰਨਾ ਜਿਹੜਾ ਨਾ ਮੁਸ਼ਕਲ ਹੋ ਰਿਹਾ। ਔਰ ਸ਼ਾਹੀਨ ਸ਼ਾਹ ਅਫਰੀਦੀ ਦੀ ਜਿਹੜੀ ਬੋਲਿੰਗ ਸੀ ਕੱਲ, ਉਹ ਪਹਿਲਾ ਓਵਰ ਤੁਸੀਂ ਦੇਖੋ 128 130 132 ਦੀ ਸਪੀਡ ਔਰ ਹਾਫ ਟਰੈਕਰ ਸੁੱਟ ਰਹੇ ਨੇ। ਟੀਮ ਸਾਈਫਰਟ ਨੇ ਪਹਿਲੇ 2 ਚੌਕੇ ਮਾਰੇ, ਫਿਰ ਉਹਨਾਂ ਨੂੰ 12ਵੇਂ ਓਵਰ 'ਚ ਦੁਬਾਰਾ ਲੈ ਕੇ ਆਏ, ਫਿਰ ਛੱਕਾ ਖਾਦਾ, ਫਿਰ ਚੌਕਾ ਖਾਦਾ। ਔਰ ਬ੍ਰਿਸਬਨ ਹੀਟ ਲੋਕ ਖੇਡ ਰਹੇ ਸੀ, ਲੱਗਦਾ ਉਹ ਹੀਟ ਜਿਹੜੀ ਸੀ ਨਾ ਉਹਨਾਂ ਦੇ ਦਿਮਾਗ ਨੂੰ ਚੜ ਗਈ। ਔਰ ਬੀਮਰ ਬੋਲਰ ਮੁਫਾਜ਼ ਸਾਹਿਬ ਉਦੋਂ ਹੀ ਮਾਰਦਾ ਹੈ ਜਦੋਂ ਉਹਦੇ ਹੱਥ ਪੈਰ ਖੁੱਲ ਜਾਂਦੇ ਨੇ ਤੇ ਉਹਨੂੰ ਪਿੱਚ 'ਚੋਂ ਕੁਝ ਵੀ ਨਹੀਂ ਲੱਭ ਰਿਹਾ ਹੁੰਦਾ। ਠੀਕ ਹੈ, ਜੋਲੋਂਗ ਜਿੱਥੇ ਮੈਚ ਹੋ ਰਿਹਾ ਸੀ ਅੱਛੀ ਬੈਟਿੰਗ ਪਿੱਚ ਸੀ, ਲੇਕਿਨ ਸ਼ਾਹੀਨ ਸ਼ਾਹ ਅਫਰੀਦੀ ਦੇ ਕੈਲੀਬਰ ਦੇ ਬੋਲਰ ਦਾ ਇਸ ਤਰ੍ਹਾਂ ਪੈਨਿਕ ਕਰ ਜਾਣਾ, ਐਂਜ਼ਾਈਟੀ ਆਨ ਹੋ ਜਾਣਾ। ਔਰ ਵਕਾਰ ਯੂਨਸ ਯਾਦ ਹੋਏਗਾ ਤੁਹਾਨੂੰ 2003 ਦੇ ਵਿੱਚ ਉਹਨਾਂ ਨੂੰ ਵੀ ਡੇਂਜਰਸ ਬੋਲਿੰਗ ਕਰਨ ਦੇ ਉੱਤੇ ਹਟਾ ਲਿੱਤਾ ਗਿਆ ਸੀ। ਉਹ ਵੀ ਮੈਚ ਆਸਟ੍ਰੇਲੀਆ ਦੇ ਖਿਲਾਫ ਸੀ ਜਦੋਂ ਪਾਕਿਸਤਾਨ ਨੇ ਵਰਲਡ ਕੱਪ 2003 ਦਾ ਮੈਚ ਖੇਡਿਆ ਸੀ ਅਗੇਂਸਟ ਆਸਟ੍ਰੇਲੀਆ। ਸਾਊਥ ਅਫਰੀਕਾ ਦੇ ਵਿੱਚ 4 ਜਲਦੀ ਆਊਟ ਕਰ ਲਏ ਸੀ, ਫਿਰ ਥੱਲੋਂ ਆ ਕੇ ਉਹਨਾਂ ਦਾ ਇੱਕ ਬੈਟਸਮੈਨ ਸੀ ਉਹਨੇ ਚੰਗਾ ਧੋਇਆ ਤੇ ਫਿਰ ਵਕਾਰ ਯੂਨਸ ਨੇ ਵੀ 2 ਲਗਾਤਾਰ ਵਿਕਟ ਕੀਤੇ ਸੀ, ਉਹਨਾਂ ਨੂੰ ਵੀ ਬੋਲਿੰਗ ਤੋਂ ਹਟਾ ਲਿੱਤਾ ਗਿਆ ਸੀ। ਇਸੇ ਤਰ੍ਹਾਂ ਕੱਲ ਸ਼ਾਹੀਨ ਸ਼ਾਹ ਅਫਰੀਦੀ ਨੂੰ ਹਟਾਇਆ ਗਿਆ। ਉਹਨਾਂ ਨੇ ਕਿਹਾ ਇਹ ਨਾ ਹੋਵੇ ਕਿ ਸਾਡਾ ਕੋਈ ਬੱਲੇਬਾਜ਼ ਜਿਹੜਾ ਨਾ ਉਹ ਜ਼ਖਮੀ ਹੋ ਜਾਏ ਤੇ ਜਿਹੜੀ ਹਾਈਪ ਸੀ ਉਹ ਕਾਫੀ ਜ਼ਿਆਦਾ ਰਹੀ ਹੈ। ਪਹਿਲਾ ਮੈਚ ਸੀ, ਚਲੋ ਐਡਵਾਂਟੇਜ ਦਿੰਦੇ। ਜਿਹੜਾ ਬਾਬਰ ਆਜ਼ਮ ਦਾ ਮੈਚ ਹੈ ਉਹ 11 ਓਵਰ ਤੱਕ ਹੀ ਜਿਹੜਾ ਨਾ ਮਹਿਦੂਦ ਹੋ ਗਿਆ ਸੀ ਬਾਰਿਸ਼ ਦੀ ਵਜ੍ਹਾ ਨਾਲ। ਪਰ ਦੇ ਵਿੱਚ ਮੈਚ ਸੀ, ਬਾਉਂਸ ਵੀ ਜ਼ਿਆਦਾ ਸੀ। ਤੁਹਾਨੂੰ ਪਤਾ ਹੈ ਕਿ ਬਾਬਰ ਜਿਹੜਾ ਨਾ 20 ਓਵਰ ਕ੍ਰਿਕਟ ਵੀ ਹੋਵੇ ਤੇ ਉਹ 'ਚ ਵੀ ਟਾਈਮ ਲੈਂਦਾ। ਪਹਿਲੇ 2-3 ਓਵਰ ਜਿਹੜਾ ਨਾ ਸੈੱਟ ਹੋਣ ਦੇ ਵਿੱਚ ਉਹਨੂੰ ਲੱਗਦੇ ਨੇ, ਲੇਕਿਨ ਉਹ ਜਿਹੜਾ ਪਹਿਲਾ ਮੈਚ ਉਹ ਜਿਹੜੀ ਕੰਡੀਸ਼ਨ ਸੀਗੀਆਂ ਉਹ ਸੈਟਲ ਤੇ ਤਦ ਹੋਏਗਾ ਨਾ ਬੰਦਾ ਜਦੋਂ ਆ ਕੇ ਸਟ੍ਰਾਈਕ ਰੋਟੇਟ ਕਰੇਗਾ। ਇਹ ਪਾਕਿਸਤਾਨ ਦੀਆਂ ਫਲੈਟ ਪਿਚਾਂ ਤੇ ਹੈ ਕੋਈ ਨਹੀਂ ਕਿ ਚਲੋ ਜੀ 20 ਗੇਂਦਾਂ ਖੇਡ ਲਓ, ਤੁਸੀਂ 5 ਸਕੋਰ ਕਰ ਲਓ। ਉੱਥੇ ਤੇ ਟੀਮ ਸਾਈਫਰਟ ਤਰ੍ਹਾਂ ਤੁਹਾਨੂੰ ਸਟ੍ਰਾਈਕ ਰੋਟੇਟ ਕਰਨੀ ਪੈਂਦੀ ਹੈ। ਇਹ ਚੀਜ਼ਾਂ ਤੇ ਇਹਨਾਂ ਨੂੰ ਸਮਝਣੀ ਚਾਹੀਦੀਆਂ। ਹਾਂਜੀ ਬਿਲਕੁਲ, ਦੁਨੀਆ ਦਾ ਨੰਬਰ 1 ਜਿਹੜਾ ਰਨ ਸਕੋਰਰ ਹੋਵੇ T20 ਕ੍ਰਿਕਟ ਦਾ, ਉਹਨੂੰ ਹਰ ਕੰਡੀਸ਼ਨ ਨੂੰ ਅਡਾਪਟ ਕਰਨਾ ਆਉਣਾ ਚਾਹੀਦਾ ਹੈ ਔਰ ਉੱਥੇ ਰਨਸ ਉਹਨੂੰ ਜਿਹੜੇ ਨੇ ਕਰਨੇ ਚਾਹੀਦੇ ਨੇ। ਠੀਕ ਹੈ, ਬਾਉਂਸੀਅਰ ਪਿਚ ਸੀ, ਮੈਚ ਵੀ ਛੋਟਾ ਹੋ ਗਿਆ, ਲੇਕਿਨ ਉਸ ਦੇ ਬਾਵਜੂਦ ਉਹਦੇ ਨਾਲ ਜਿਸ ਤਰ੍ਹਾਂ ਜੋਸ਼ ਫਿਲਪੀ ਸੀ, ਫਿਲਪੀ ਦੇ ਨਾਲ ਜਿਹੜਾ ਐਂਕਰ ਰੋਲ ਕਰਨਾ ਸ਼ੁਰੂ ਕਰਦਾ, ਉਹ ਥੋੜਾ ਆਪਣੇ ਆਪ ਨੂੰ ਸੈਟਲ ਡਾਊਨ ਕਰਦਾ। ਚਲੋ ਪਹਿਲਾ ਮੈਚ ਹੈ, ਐਡਵਾਂਟੇਜ ਇਹਨਾਂ ਨੂੰ ਕਿ ਆਉਣ ਵਾਲੇ ਜਿਹੜੇ ਮੈਚਸ ਹੈਗੇ ਨੇ, ਜਿਸ ਤਰ੍ਹਾਂ ਸਿਡਨੀ ਦੇ ਵਿੱਚ ਹੀ ਕੱਲ ਮੈਚ ਖੇਡਣਾ ਹੈ, ਸਿਡਨੀ ਦੀ ਅੱਛੀ ਬੈਟਿੰਗ ਪਿਚ ਹੁੰਦੀ। ਹੁਣ ਕੱਲ ਜਿਹੜਾ ਮੈਚ ਹੈ ਉਹ ਐਡਲੇਡ ਸਟ੍ਰਾਈਕਰ ਉਹ ਜਿਹੜਾ ਹਸਨ ਅਲੀ ਹੈ ਉਹ ਵੀ ਖੇਡੇਗਾ ਤੇ ਬਾਬਰ ਆਜ਼ਮ ਨੂੰ ਪਰਫਾਰਮ ਕਰਨ ਦਾ ਮੌਕਾ ਮਿਲ ਸਕਦਾ। ਰਿਜ਼ਵਾਨ ਨੂੰ ਵੀ ਦੇਖੋ ਵਰਲਡ ਕੱਪ ਜਾਣ ਤੋਂ ਪਹਿਲਾਂ ਮਿਡਲ ਆਰਡਰ ਦੇ ਵਿੱਚ ਆਪਣੀ ਸੀਵੀ ਨੂੰ ਸਟਰੋਂਗ ਕਰਨ ਵਾਸਤੇ ਇੱਕ ਬਿਗ ਬੈਸ਼ ਹੀ ਆਖਰੀ ਮੌਕਾ ਹੈ ਕਿ ਉਹਨਾਂ ਨੂੰ ਵੀ ਅਗਰ ਵਰਲਡ ਕੱਪ ਖੇਡਣਾ ਹੈ ਤੇ ਮਿਡਲ ਆਰਡਰ ਦੇ ਵਿੱਚ ਖੇਡਣਾ ਹੈ। ਔਰ ਮਿਡਲ ਆਰਡਰ ਦੇ ਵਿੱਚ ਉਹਨਾਂ ਦੀ ਜਿਹੜੀ ਸਟ੍ਰਾਈਕ ਰੇਟ ਹੈ, ਬੈਟਿੰਗ ਐਵਰੇਜ ਬਹੁਤ ਥੱਲੇ ਚਲੀ ਜਾਂਦੀ ਹੈ। ਸਟ੍ਰਾਈਕ ਰੇਟ ਵੀ 100 ਤੋਂ ਥੱਲੇ ਆ ਜਾਂਦਾ ਹੈ, ਬੈਟਿੰਗ ਐਵਰੇਜ ਵੀ 20-25 ਤੇ ਪਹੁੰਚ ਜਾਂਦੀ ਹੈ। ਤੇ ਤੁਹਾਨੂੰ ਯਾਦ ਹੋਵੇਗਾ ਕਰਾਚੀ ਕਿੰਗਸ ਦੇ ਲੋਕ ਇਹ ਫਸਟ ਚੁਆਇਸ ਵਿਕਟ ਕੀਪਰ ਨਹੀਂ ਖੇਡਦੇ ਹੁੰਦੇ ਸੀ। ਇਹਨਾਂ ਨੂੰ ਜਿਹੜਾ ਨਾ ਜਿਸ ਤਰ੍ਹਾਂ ਹੀ ਪਾਕਿਸਤਾਨ ਟੀਮ ਦੇ ਵਿੱਚ ਓਪਨ ਕਰਨਾ ਸ਼ੁਰੂ ਹੋਏ, ਮੁਲਤਾਨ ਸੁਲਤਾਨ ਨਾਲ ਓਪਨ ਕਰਨਾ ਸ਼ੁਰੂ ਹੋਏ ਤੇ ਉੱਥੇ ਜਦੋਂ ਦਾਇਰਾ ਲੱਗਾ ਹੁੰਦਾ, ਬੈਟਿੰਗ ਕੰਡੀਸ਼ਨ ਈਜ਼ੀਅਰ ਹੁੰਦੀ ਤਾਂ ਉੱਥੇ ਸਕੋਰ ਕਰ ਸਕਦੇ ਨੇ। ਤੇ ਇਹ ਇਹਨਾਂ ਦੋਨਾਂ ਵਾਸਤੇ ਔਰ ਕੱਲ ਹਸਨ ਅਲੀ ਵਾਸਤੇ ਵੀ ਜਿਹੜਾ ਨਾ ਕਾਫੀ ਜ਼ਿਆਦਾ ਅੱਛਾ ਮੌਕਾ ਹੈ। ਔਰ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਬਿਗ ਬੈਸ਼ ਆਸਾਨ ਨਹੀਂ ਹੋਏਗੀ ਪਾਕਿਸਤਾਨੀ ਪਲੇਅਰਾਂ ਵਾਸਤੇ। ਬਹੁਤ ਘੱਟ ਪਾਕਿਸਤਾਨੀ ਪਲੇਅਰ, ਪਹਿਲਾਂ ਵੀ ਪਾਕਿਸਤਾਨੀ ਪਲੇਅਰ ਉੱਥੇ ਜਾਂਦੇ ਰਹੇ ਨੇ, ਲੇਕਿਨ ਪਾਕਿਸਤਾਨੀ ਜਿਹੜੇ ਪਲੇਅਰ ਹੈ ਉੱਥੇ ਪਰਫਾਰਮ ਕਰਨਾ, ਕਿਉਂਕਿ ਉੱਥੇ ਦੀ ਜਿਹੜੀ ਕੰਡੀਸ਼ਨ ਹੈ ਹਾਰਡ ਸਰਫੇਸਿਸ, ਬਾਉਂਸੀ ਪਿਚੇਸ ਔਰ ਤੇਜ਼ ਪਿਚੇਸ ਦੀ ਵਜ੍ਹਾ ਨਾਲ ਪਾਕਿਸਤਾਨ ਦੇ ਬੱਲੇਬਾਜ਼ ਉੱਥੇ ਫਸਦੇ ਨੇ। ਤੇ ਕੁਝ ਲੋਕਾਂ ਦੀ ਇਹ ਰਾਏ ਤਨਕੀਦ ਵੀ ਕਰਦੇ ਪਏ ਨੇ ਯਾਸਿਰ ਸਾਹਿਬ ਕਿ ਬਾਬਰ ਜਦੋਂ ਦੇ ਆਏ ਨੇ ਸਿਡਨੀ ਸਿਕਸਰ ਵਿੱਚ ਤੇ 70,000 ਫੋਲੋਅਰਸ ਵੱਧ ਗਏ ਨੇ ਇੰਸਟਾਗ੍ਰਾਮ ਤੋਂ ਉਹਨਾਂ ਦੇ ਸਿਰਫ ਇੱਕ ਹਫ਼ਤੇ ਵਿੱਚ, ਤੇ ਇਹ ਉਹ ਸੈਲੇਬ੍ਰਿਟੀ ਬਣ ਗਏ ਨੇ ਤੇ ਕ੍ਰਿਕਟ ਵੱਲ ਉਹਨਾਂ ਦਾ ਜਿਹੜਾ ਰੁਝਾਨ ਹੈ ਨਾ, ਆਪਣਾ ਫੋਕਸ ਉਹ ਘਟ ਗਿਆ। ਕੀ ਸਮਝਦੇ ਤੁਸੀਂ, ਇਹ ਗੱਲ ਠੀਕ ਹੈ? ਮੁਫਾਜ਼ ਸਾਹਿਬ ਬਿਲਕੁਲ ਸਹੀ ਗੱਲ ਕੀਤੀ ਤੁਸੀਂ। ਦੇਖੋ ਸਿਡਨੀ ਸਿਕਸਰਸ ਨੇ ਵੀ ਦੇਖੋ ਬਹੁਤ ਜ਼ਿਆਦਾ ਕਮਾਇਆ ਇੱਥੋਂ, ਬੜੀ ਚਲਾਕੀ ਦੇ ਨਾਲ, ਬੜੀ ਹੁਸ਼ਿਆਰੀ ਦੇ ਨਾਲ। ਬਿਗ ਬੈਸ਼ 15ਵਾਂ ਸੀਜ਼ਨ ਹੈ, ਅੱਜ ਤੱਕ ਪਾਕਿਸਤਾਨ ਦੇ ਵਿੱਚ ਬਿਗ ਬੈਸ਼ ਨੂੰ ਇਤਨੀ ਲਾਈਮਲਾਈਟ ਦੇ ਵਿੱਚ ਨਹੀਂ ਦੇਖਿਆ ਗਿਆ। ਇੰਨਾ ਜ਼ਿਆਦਾ ਸ਼ੌਕ ਤੇ ਜ਼ੌਕ ਦੇ ਨਾਲ ਮਿਲੀਅਨ 'ਚ ਵਿਊਜ਼ ਜਾ ਰਹੇ ਨੇ ਸਿਰਫ ਇੱਕ ਦਿਨ 'ਚ, ਉਹਨਾਂ ਦੀ ਹਾਈਲਾਈਟਸ ਤੇ ਮੈਂ ਵੇਖਦਾ ਪਿਆ ਸੀ। ਹਾਂਜੀ, ਕੱਲ ਇੱਕ ਚਾਹ ਦਾ ਜਿਹੜਾ ਢਾਬਾ ਸੀ ਮੈਂ ਉਹਦੇ ਕੋਲੋਂ ਲੰਘ ਰਿਹਾ ਸੀ ਤੇ ਉੱਥੇ ਮੈਂ ਦੇਖਿਆ
ਕਿ 6 ਬਾਲਾਂ 'ਚ 25 ਸਕੋਰ ਚਾਹੀਦਾ ਸੀ, ਸ਼ਾਹੀਨ ਸ਼ਾਹ ਅਫਰੀਦੀ ਬੈਟਿੰਗ ਕਰ ਰਹੇ ਸੀ ਤੇ ਅੱਛੇ ਖਾਸੇ ਲੋਕ ਇਕੱਠੇ ਹੋ ਕੇ ਮੈਚ ਦੇਖ ਰਹੇ ਸੀ। ਮਤਲਬ ਬਿਗ ਬੈਸ਼ ਜਿਹਦਾ ਕੋਈ ਨਾਮ ਨਹੀਂ ਲੈਂਦਾ ਸੀ ਉਹਨੂੰ ਉੱਥੇ ਤੱਕ ਲੈ ਗਏ ਨੇ। ਮਤਲਬ ਮਾਰਕੀਟਿੰਗ ਸਟ੍ਰੈਟਜੀ ਜਿਹੜੀ ਸੀ ਨਾ ਬਿਗ ਬੈਸ਼ ਦੀ, ਉਹ ਕਮਾਲ ਸਟ੍ਰੈਟਜੀ। ਉਹਨਾਂ ਨੂੰ ਪਤਾ ਸੀ ਫੈਨ ਫੋਲੋਇੰਗ ਹੈ ਬਾਬਰ ਆਜ਼ਮ ਦੀ, ਸ਼ਾਹੀਨ ਸ਼ਾਹ ਅਫਰੀਦੀ ਦੀ, ਰਿਜ਼ਵਾਨ ਦੇ, 3 ਵੱਡੇ ਨੇ ਪਾਕਿਸਤਾਨ ਕ੍ਰਿਕਟ ਦੇ। ਤੇ ਇਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਨੇ ਕੈਸ਼ ਕਰਵਾਇਆ ਔਰ ਜਿਸ ਤਰ੍ਹਾਂ ਹਜੇ ਤਾਂ ਦੇਖੋ ਪਾਰਟੀ ਸ਼ੁਰੂ ਹੋਈ ਹੈ, ਹੁਣੇ ਹੀ ਉਹਨਾਂ ਨੇ ਜਿਹੜਾ ਬਾਬਰ ਆਜ਼ਮ ਦੇ ਉੱਤੇ ਜਿਹੜਾ ਇਨਵੈਸਟ ਕੀਤਾ ਸੀ, ਰਿਜ਼ਵਾਨ ਦੇ ਉੱਤੇ, ਸ਼ਾਹੀਨ ਸ਼ਾਹ ਅਫਰੀਦੀ ਦੇ ਉੱਤੇ, ਉਹ ਉਹਨਾਂ ਨੇ ਰਿਸੀਵ ਕਰ ਲਿਆ ਹੋਇਆ, ਮਤਲਬ ਪੈਸਾ ਕਮਾ ਲਿਆ ਹੋਇਆ। ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਇਹ ਤੋਂ ਕਮਾਣਗੇ ਔਰ ਅਗਲੇ ਜਿਹੜੇ ਐਡੀਸ਼ਨ ਆਣਗੇ ਨਾ ਬਿਗ ਬੈਸ਼ ਦੇ, ਮੁਫਾਜ਼ ਸਾਹਿਬ ਨੂੰ ਇਹੀ ਲੱਗ ਰਿਹਾ ਕਿ ਪਾਕਿਸਤਾਨ ਦੇ ਹੋਰ ਪਲੇਅਰ ਵੀ ਜਿਹੜੇ ਨੇ ਉੱਥੇ ਜਾ ਕੇ ਖੇਡਿਆ ਕਰਨਗੇ ਤੇ ਇੰਜ ਨਾ ਹੋ ਜਾਏ ਕਿ PSL ਦਾ ਦੂਸਰਾ ਜਿਹੜਾ ਪਾਰਟ ਹੈ ਨਾ ਉਹ ਬਿਗ ਬੈਸ਼ ਬਣ ਜਾਏ। ਇਹ ਬੜੀ ਚੰਗੀ ਗੱਲ ਹੈ ਜੈਸੇ ਸਾਹਿਬ ਕਿ ਵੱਡੀਆਂ ਲੀਗਾਂ 'ਚ ਖੇਡਦੇ ਪਏ ਨੇ, ਲੇਕਿਨ ਹੁਣ ਇੰਟਰਨੈਸ਼ਨਲ ਵਿੱਚ ਵੀ ਪਰਫਾਰਮੈਂਸ ਆਏ ਤੇ ਫਿਰ ਤੇ ਮਜ਼ਾ ਆਏਗਾ ਇਸ ਚੀਜ਼ ਦਾ। ਤੇ ਸਾਨੂੰ ਜ਼ਰੂਰਤ ਹੈ ਇਸ ਚੀਜ਼ ਦੀ ਕਿ ਅਸੀਂ ਖਿਡਾਰੀ ਨੂੰ ਸਪੋਰਟ ਕਰਨ, ਕਿਉਂਕਿ